मेरे प्यारे प्यारे सुनने वाले जिथे भी आए हो, अल्लाह तुम सारे खुश रखे, जींदे रहो वसदे रहो। शौकत ने एक बड़ा सिलसिला रखा सी हड्ड बीटियां ते जग बीटियां दा, बिला अनुमान दे तैन करदा सी। वो चोखा चिर हो गया ते एहदे नाल ना जी करदा कदी कदी अपनियां ना हड्ड वरतियां तुहानूं सुनाइए भी इस तरह बंदा जिहड़ा कम्म करदा है, जेह्ड़े उत्तों दिसदे ने चीज़ ओह् विचों होर नहीं हुंदी। ਉਹ ਜਿਹੜਾ ਅੱਜ ਕੱਲ੍ਹ ਸਾਰੇ ਇਹਦਾ ਲਾਲਚ ਸਾਨੂੰ ਪਿਆ। ਹੁਣ ਅੱਜ ਕੱਲ੍ਹ ਇੱਕ ਆ ਵੇਖੋ ਨਾ, ਸਾਡਾ ਹੁਣ ਦੌਰ ਆ ਕ੍ਰਿਕਟ ਦਾ ਸੀਜ਼ਨ ਚੱਲਿਆ ਅੱਜ, ਉਹ ਜੋ ਸੀਜ਼ਨ ਚਲੋ ਜਿੱਤ ਹਾਰ ਤਾਂ ਮੁਕੱਦਰਾਂ ਦੀ ਹੁੰਦੀ ਹੈ, ਜਿਹੜਾ ਹਾਰ ਵੀ ਹੋਵੇ ਨਾ ਕਿਸੇ ਵਜ੍ਹਾ ਦੀ ਸੁਰ ਦੀ ਤੋਂ ਠੀਕ, ਉਹ ਫਿਰ ਸਾਰੇ ਦਿਲ ਬਰਦਾਸ਼ਤ ਹੋ ਜਾਂਦੇ ਨੇ। ਇਹਨਾਂ ਦੇ ਨਾਲ ਨਾ ਮੈਂ ਫਿਜ਼ੀਕਲ ਦਾ ਵੀ ਕੋਰਸ ਕੀਤਾ, ਸਾਨੂੰ ਨਫਸੀਆਤੀ ਤੌਰ 'ਤੇ ਵੀ ਦੱਸਦੇ, ਨਫਸੀਆਤ ਵੀ ਪੜ੍ਹਾਉਂਦੇ ਸਨ ਸਾਰੇ। ਜਿੰਨਾ ਚਿਰ ਜ਼ਿਹਨੀ ਤੌਰ 'ਤੇ ਬੰਦਾ ਮਜ਼ਬੂਤ ਨਾ ਹੋਵੇ, ਜ਼ਿਹਨੀ ਤੌਰ 'ਤੇ ਨਾ ਮਜ਼ਬੂਤ ਹੋਵੇ, ਅੰਦਰੋਂ ਆਖੇ ਜੇ ਅੰਦਰੋਂ ਹਾਰ ਜਾਏ ਨਾ ਤਾਂ ਉਹ ਤਾਂ ਬਿਲਕੁਲ ਉਹਦੇ ਹੱਥ ਫਿਰ ਕੰਮ ਨਹੀਂ ਜੇ ਕਰਦੇ। ਅਤੇ ਕੁਛ ਫਿਰ ਅੱਲਾ ਤੋਂ ਵੀ ਮਦਦ ਕਰਨੀ ਚਾਹੁੰਦੀ, ਅਤੇ ਅੱਲਾ ਜਦੋਂ ਹਾਰ ਦਿੰਦਾ ਨਾ ਉਹ ਸਾਨੂੰ ਅਜ਼ਮਾਉਂਦਾ ਵੀ ਜਦੋਂ ਅਸੀਂ ਵੱਧ ਜਾਂਦੇ ਹਾਂ ਨਾ ਉਦੋਂ ਅਸੀਂ ਅੱਲਾ ਨੂੰ ਯਾਦ ਨਹੀਂ ਕਰਦੇ, ਅਤੇ ਜਦੋਂ ਅਸੀਂ ਹਾਰ ਜਾਂਦੇ ਉਦੋਂ ਅਸੀਂ ਰੋਣੋਂ ਚੁੱਪ ਨਹੀਂ ਕਰਦੇ। ਅਤੇ ਇਹ ਬੰਦੇ ਨੂੰ ਮੋਹਤ ਦਿਲ ਜਿਹਾ ਹੋਣਾ ਚਾਹੀਦਾ ਵੀ ਨਾਲ ਕਿਸੇ ਦੇ ਠੱਗੀ ਹੇਰਾ ਫੇਰੀ ਜਿਹੜੀ ਨਾ ਕਰੇ, ਜਿਹੜਾ ਵੀ ਕੰਮ ਕਰੇ ਆਪਣੀ ਇਮਾਨਦਾਰੀ ਨਾਲ ਕਰੇ। ਉਹ ਨਾ ਗੱਲਾਂ 'ਚੋਂ ਗੱਲ ਨਿਕਲਦੀ, ਕਦੀ ਵੇਖਿਆ ਨਾ ਇੱਕ ਨਾ ਬੰਦਾ ਉੱਥੇ ਗੱਲ ਪਿਆ ਕਰਦਾ ਸੀ, ਅਤੇ ਸੁਣ ਕੇ ਬੰਦੇ ਨੂੰ ਚਾਹੀਦਾ ਨਾ ਹਰ ਇੱਕ ਦੀ ਭਾਵੇਂ ਜਿਵੇਂ ਦਾ ਹੋਵੇ ਗੱਲਾਂ ਕਰੇ। ਉਹਨੇ ਆਖਿਆ ਵੀ ਮੈਂ ਨਾ ਉਹ ਨਾ ਹਰਾਮ ਦਾ, ਚਲੋ ਭਾਵੇਂ ਹਰਾਮ ਦਾ ਹੈ ਜਾਂ ਨਹੀਂ, ਤੁਸੀਂ ਇਹ ਵੇਖੋ ਮੈਂ ਤੁਹਾਨੂੰ ਉਹ ਵਿਖਾ ਦਿੰਦਾ ਅਤੇ ਅੱਗੋਂ ਤੁਸੀਂ ਅੰਦਾਜ਼ਾ ਲੈ। ਉਹਨੇ ਇੱਕ ਨਾ ਵੀਡੀਓ ਜੀ ਵਿਖਾਈ ਵੀ ਇੱਕ ਰੇਹੜੀ ਵਾਲਾ ਹੈ, ਉਹਨੇ ਨਾ ਉਹ ਮਾਈ ਹੈ ਕੋਈ 60-70 ਸਾਲਾਂ ਦੀ, ਕੋਈ ਮੇਰੀ ਉਮਰ ਦੀ, ਉਹਨੇ ਆਪਣੇ ਕੋਲ ਪੋਤਰਿਆਂ ਵਾਸਤੇ ਕੋਈ ਸ਼ੈ ਲੈਣੀ ਸੀ, ਪਤਾ ਨਹੀਂ ਉਹ ਅਮਰੂਦ ਜਿਹਾ ਨੇ ਕੋਈ ਸੇਬ ਜਿਹਾ ਨੇ, ਉਹਨੇ ਨਾ ਵੱਡੇ ਪਾ ਕੇ ਨਾ ਤੋਲ ਕੇ ਕੋਈ ਕਿਲੋ 1.5-2 ਸਨ ਉਹ ਲੈ ਕੇ ਨਾ ਉਹਨੇ ਯਕਦਮ ਨਾ ਉਹ ਜੋ ਮਾਈ ਪੈਸੇ ਕੱਢਣ ਲੱਗ ਪਈ ਆਪਣੇ ਪਰਸ ਜਿਹਾ 'ਚ, ਉਹਨੇ ਚੁੱਕ ਕੇ ਪਿਛਾਂ ਰੱਖੇ ਅਤੇ ਉੱਥੇ ਸੀ ਕੱਪੜਾ, ਉਹ ਕੱਪੜੇ ਦੇ ਵਿੱਚੋਂ ਨਾ ਜਿਹੜਾ ਉਹ ਛਾਪਰ ਸੀ ਉਹ 'ਤੇ ਕੱਪੜਾ ਸੁੱਟ ਦਿੱਤਾ, ਨਾਲ ਇੱਕ ਹੋਰ ਛਾਪਰ ਪਿਆ ਸੀ ਗਲਿਆਂ ਦਾ, ਉਹ ਚੁੱਕ ਕੇ ਨਾ ਉਹ ਮਾਈ ਜੋ ਪੈਸੇ ਦਿੱਤੇ ਨਾ ਉਹਦੇ ਉੱਤੇ ਨਵਾਂ ਛਾਪਰ ਚਾੜ ਕੇ ਨਾ ਇੱਕ ਛਾਪਰ ਅੱਗੇ 2 ਰਗ ਪਾੜ ਕੇ ਉਹਨੂੰ ਫੜਾ ਦਿੱਤਾ। ਉਹਨੇ ਆਖਿਆ ਵੀ ਹੁਣ ਮੈਨੂੰ ਇਹ ਦੱਸੋ ਵੀ ਪਾਕਿਸਤਾਨ 'ਚ ਇਹੋ ਜਿਹਾ ਸਾਡੇ ਹੁਣ ਉਹ ਰੇਹੜੀ ਵਾਲਾ ਜਿਹੜਾ ਉਹ ਰਿਜ਼ਕ ਲਿਜਾਏਗਾ ਉਹਦੇ ਵਿੱਚ ਕੋਈ ਬਰਕਤ ਉਹ ਪੈ ਗਈ ਜਾਂ ਉਹਦਾ ਹੋਏਗਾ। ਜਦੋਂ ਸਾਡੇ ਸਾਰੇ ਦੇ ਜਿਵੇਂ ਦੇ ਹੁਣ ਹਾਕਮਾਂ ਨੂੰ ਅਸੀਂ ਕੀ ਆਖੀਏ, ਅਸੀਂ ਨਿੱਕੇ ਤੋਂ ਲੈ ਕੇ ਵੱਡੇ ਸਿੱਧਾ ਇਹੋ ਕੰਮ ਹੀ ਕਰੀ ਜਾਂਦੇ, ਜਿਹਦਾ ਜੀ ਕਰਦਾ ਬਿਜਲੀ ਨੂੰ ਲਾਈ ਜਾਂਦਾ ਕੁੰਡੇ। ਅੱਛਾ ਮੈਂ ਸ਼ੌਕਤ ਤੇਰਾ ਭਾਈ ਹੈ ਇਰਸ਼ਾਦ, ਉਹ ਮੈਨੂੰ ਉੱਥੇ ਗਿਆ ਨਾ ਤੁਹਾਡੇ ਕੋਲ ਦਫ਼ਤਰ ਬਣਿਆ, ਕੱਲ੍ਹ ਜੋ ਮੈਂ ਤੇਰੇ ਕੋਲ ਗਿਆ ਨਾ, ਉਹ ਮੈਂ ਗੈਸ ਦਾ ਸਿਲੰਡਰ ਲੈਣ ਗਿਆ ਅਤੇ ਉੱਥੇ ਉਹ ਲੱਗੇ ਫਿਰਦੇ ਸਨ ਅਸ਼ਾਵਾਂ ਦਾ ਮੁੰਡਾ ਜਿਹੜਾ ਨਾ ਨੂਰ ਸ਼ਾਹ। ਮੈਂ ਕੀ ਗੱਲ, ਉਹਨੇ ਬਿੱਲ ਚੋਖਾ ਆ ਗਿਆ, ਮੈਂ ਆਖਿਆ ਕੋਈ ਕਰਦੇ ਵੀ ਨਹੀਂ, ਉਹਨੇ ਆਖਿਆ ਸਾਰੇ ਰੋਣ ਡਏ ਨੇ, ਸਾਡੀ ਸਿਫਾਰਿਸ਼ ਵੀ ਹੈ ਅਤੇ ਇਰਸ਼ਾਦ ਤੇਰੇ ਭਰਾ ਦਾ ਨਾਂ ਲਿਆ। ਉਹ ਆਇਆ ਉਹਨੂੰ ਕੋਈ 8-10 ਪਤਾ ਨਹੀਂ ਕੋਈ 20,000 ਡੇਰੇ ਦੇ ਬਿੱਲ ਦਾ ਪਾ ਤਾ ਨੇ। ਉਹ ਆ ਗਿਆ ਅਤੇ ਉਹਨੇ ਆਖਿਆ ਉਹ ਕਰਦੇ ਨਹੀਂ ਪਿਆ, ਉਹ ਇਹ ਤਾਂ ਖੱਪਦਾ ਗਿਆ। ਉਹ ਐ ਜਿਵੇਂ ਦੇ ਅਸੀਂ ਨਾ ਸਾਡੀ ਹੁਕੂਮਤ ਦੇ ਨਾ ਜੀ ਹੁਣ ਸਮਝ ਨਹੀਂ ਆਉਂਦੀ ਕੋਈ, ਅਸੀਂ ਵੀ ਫਿਰ ਸਾਨੂੰ ਮਜਬੂਰ ਕਰਦੇ ਨੇ। ਬਿੱਲ ਜਦੋਂ 1 ਮੀਟਰ ਆਉਂਦੇ ਨੇ ਤਾਂ 10 ਘਰ ਉਹ 1 ਮੀਟਰ 'ਤੇ ਆ ਜਾਂਦੇ ਨੇ। ਉਹ ਜਦੋਂ 10 ਘਰ ਨੇ ਤਾਂ ਜੇ ਹੁਣ 10 ਮੀਟਰ ਲੱਗੇ ਹੁਣ ਥੋੜ੍ਹਾ ਥੋੜ੍ਹਾ ਹੈ, ਉਹ 10 ਦਾ ਜਦੋਂ ਲੰਘਦਾ ਨਾ, ਹੁਣ ਮੇਰਾ ਮੀਟਰ ਇੱਕ ਵਾਰੀ 250 ਮੀਟਰ ਉੱਤੇ ਆਇਆ ਘਰ, ਉਹ ਗਰਮੀਆਂ ਦੇ ਵਿੱਚ ਜੁਲਾਈ ਦਾ ਮਹੀਨਾ, ਉਹ 6 ਮਹੀਨੇ ਹੁਣ ਉਹਦਾ 100 ਤੋਂ ਵੀ ਥੱਲੇ ਆਇਆ ਅਤੇ ਉਹਨੂੰ 22 ਰੁਪਈਏ ਲੱਗਣ ਡਿਆ। ਜਿਨ੍ਹਾਂ ਦੇ ਜ਼ਿਆਦਾ ਨੇ ਨਾ ਯੂਨਿਟ ਉਹਨਾਂ ਨੂੰ ਘੱਟ ਲੱਗਦੇ 7 ਰੁਪਈਏ 100 ਦੂਜੇ ਤੋਂ, ਜਾਂ ਉਹਨੂੰ ਲੱਗਦੇ 10 ਰੁਪਈਏ, ਉਹਦੇ 22 ਰੁਪਈਏ ਲੱਗੀ ਜਾਂਦਾ। ਉਹ 1 ਮਹੀਨਾ ਉਦੋਂ ਚੜ੍ਹਿਆ ਨਾ, ਉਹ 6 ਮਹੀਨੇ ਸੀ ਨਾ ਉਹਦਾ ਅਸਰ ਰਹਿੰਦਾ। ਇਹ ਸਾਨੂੰ ਸਮਝਣਾ ਪਏਗਾ ਜਦੋਂ ਅਸੀਂ ਉਹ ਕਰੀਏ ਨਾ, ਭਾਵੇਂ ਅਸੀਂ ਇਹ ਜਿਵੇਂ ਦੀ ਹਕੂਮਤ, ਅਸੀਂ ਵੀ ਧੁੰਜਦੇ ਹੀ ਹਾਂ। ਸਾਡੇ ਹੁਣ ਜਿਹੜੇ ਚਲਾਕ ਨੇ ਬਹੁਤੇ, ਉਹਨਾਂ ਨੇ ਸਾਡੇ ਕੋਲ ਪੂਰਾ ਕਰੀ ਜਾਂਦੇ, ਉਹ ਜਾ ਕੇ ਇਹ ਆਉਂਦੇ ਨੇ ਵੀ ਅੱਲਾ ਨੂੰ 2 ਦੇਗਾਂ ਦਿਆਂਗੇ, ਰਬੀਉਲ ਅੱਵਲ ਨਹੀਂ ਜਿੱਦਣ ਹੁੰਦਾ ਉਦੋਂ ਦੇਗਾਂ ਦੇ ਲਈਆਂ ਅਤੇ 10 ਮੁਹੱਰਮ 'ਤੇ ਦੇ ਲਈਆਂ, ਅਤੇ ਉਹਨਾਂ ਨੇ ਕੁੰਡੇ ਲਾਏ ਨੇ। ਹੁਣ ਅਸੀਂ ਜਾ ਕੇ ਜੋ ਉਹਨੂੰ ਕੁੰਡਾ ਆਖੀ ਗੌਰਮੈਂਟ ਨਾਲ, ਉਹਦੇ ਨੇੜੇ ਉਹ ਫਿਰ ਪੈਸੇ ਉਹਨੂੰ ਦੇਣਗੇ, ਉਹ ਮਗਰੋਂ ਲੈ ਜਾਣਗੇ। ਉਹ ਹੁਣ ਵਕੀਲ ਜੋ ਕਿ ਵੀ ਜਿਹਨਾਂ ਹਰਾਮ ਕਮਾਇਆ, ਹੁਣ ਵਕੀਲਾਂ ਨੂੰ ਫੀਸ ਜਿਹੜੀ ਇੱਥੇ ਕੋਈ ਇਨਸਾਫ ਲੱਭ ਸਕਦਾ, ਕਿੱਥੋਂ ਕਰੀਏ? ਛੇੜਖਾਨੀ ਕਿਹਦੇ ਨਾਲ ਕਰੀਏ? ਇੱਥੇ ਤਾਂ ਦੁਆ ਹੀ ਹੈ ਜੇ ਅੱਲਾ ਇਹਨਾਂ ਨੂੰ ਸਿੱਧਿਆਂ ਕਰ ਦੇਵੇ। ਇਹ ਹੱਡ ਬੀਤੀਆਂ ਇੰਝ ਨਾ ਜਿਹਦੇ ਨਾਲ ਵੀ ਵਾਹ ਪਿਆ, ਅਸਾਂ ਤਾਂ ਜਿਹਦੇ ਨਾਲ ਵੀ ਪਿਆ ਨਾ, ਜਿਸ ਦੇ ਨਾਲ ਪਿਆ ਇਹ ਵਾਹ ਉਸੇ ਹੀ ਇੱਥੇ ਲਾਇਆ ਦਾ। ਪੜ੍ਹਾਈ ਵਾਲੇ ਨੇ ਹੁਣ ਮਸਲਨ ਹੁਣ ਤੂੰ ਹੈ ਗੱਲ 'ਚੋਂ ਗੱਲ ਕੱਢਣੀ, ਇਨਸ਼ਾਇਆ ਵੀ ਬਣਦਾ ਹੱਡ ਬੀਤੀਆਂ। ਸਾਡਾ ਮੁੰਡਾ ਪੜ੍ਹਦਾ, ਪਹਿਲਾਂ ਤੋਂ ਜਾ ਕੇ 2000 ਲੈਂਦੇ ਸਕੂਲ ਵਾਲੇ, ਉਹ ਪੜ੍ਹਾਉਣਾ ਉਹਨਾਂ ਖੇ ਹੁੰਦਾ, ਉਹ ਨਾਲ ਅਗਾਂ ਟਿਊਸ਼ਨ ਵਾਲੇ ਉਹਨੇ 2000 ਆਉਂਦੇ ਅਤੇ ਪੜ੍ਹਾਉਣਾ ਚਲਾਉਣਾ ਕੱਖ ਨਹੀਂ, ਬਸ ਉਹਨਾਂ 2-2 ਹਜ਼ਾਰ ਦਿੱਤੀ ਰੱਖੋ। ਕਦੀ ਇਹ ਆਇਆ ਜੀ ਲੈ ਜਾਓ, ਅੱਜ ਉਹਨਾਂ ਨੇ ਉਹ ਗਿਆ ਨਹੀਂ ਵੀ ਹੁੰਦਾ ਨਹੀਂ ਮਿਲਾਦ ਨਬੀ ਪਾਕ, ਉਹ ਅਜੇ ਵੀ ਮਨਾਈ ਜਾਂਦਾ, ਕਾਲਜ ਵਾਲੇ ਮਨਾਉਂਦੇ ਜਿੱਥੇ ਜਾਣਾ। ਉਹ ਜਾ ਕੇ ਨਹੀਂ, ਉਹਨੇ ਆਖਿਆ ਉਹ ਜਾ ਕੇ ਉੱਥੋਂ ਪਰਤਾ ਹੈ ਵੀ ਮੈਂ ਜਿਹੜਾ ਜ਼ਿਹਨੀ ਤੌਰ 'ਤੇ ਅਸੀਂ ਇਹਨਾਂ ਮਿਲਾਦ ਮਲੂਦ ਦੇ ਖਿਲਾਫ ਹਾਂ। ਉਹ ਆਂਦਾ ਮਿਲਾ ਮੈਂ ਇੱਥੇ ਆ ਗਿਆ ਕੱਲ੍ਹ, ਅਤੇ ਮੈਨੂੰ ਜਾ ਕੇ ਉਹ ਜਿਹੜੀ ਮੈਡਮ ਉਹਨੇ ਮੇਰੇ ਹੱਥਾਂ 'ਤੇ ਸੋਟੀਆਂ ਮਾਰੀਆਂ।
ਹੱਥਾਂ 'ਤੇ ਸੋਟੀਆਂ ਲਾਈਆਂ ਨੇ ਵੀ ਇੱਥੇ ਮਹਿਫਲ। ਅੱਛਾ, ਜ਼ਬਰ ਬਿਨ ਮਸੀਕੀ, ਜ਼ਬਰ ਬਿਨ ਮਿਲਾਦ, ਧੱਕੇ ਨਾਲ ਜਿਹੜਾ ਨਹੀਂ ਵੀ ਸੁਣਨਾ ਚਾਹੁੰਦਾ ਉਹ ਸੁਣਾਉਂਦੇ ਨੇ। ਅਤੇ ਅਸੀਂ ਯਾਰ ਇੰਝ ਨਬੀ ਪਾਕ ਨੇ ਇਹ ਆਖਿਆ ਸੀ ਵੀ ਆਪਣੇ ਜਿਹੜਾ ਮੇਰੀ ਜੀ ਤਰੀਕੇ ਪਤਾ ਕਿਹੜੇ ਸਾਹਬੀ ਨੇ ਮਸ ਦੱਸੋ ਨਾ। ਉਹ ਸ਼ੀਆਂ ਦਾ ਕਰਨ ਡਿਆ ਸੀ ਇਸ ਤਰ੍ਹਾਂ, ਚਲੋ ਉਹ ਵੀ ਗਲਤ ਨਹੀਂ। ਸ਼ੀਆਂ ਦਾ ਨਾ ਇੱਕ ਮੌਲਵੀ ਲੱਗਾ, ਉਹਨੇ ਆਖਿਆ ਇਹ ਦੱਸੋ ਕਿਹੜੇ ਸਾਹਬੀ ਨੇ ਇਹ ਅਮਲਾ ਸ਼ਰੀਫ ਜਿਹੜਾ ਇਹ ਮਨਾਇਆ। ਉਹ ਦੱਸਣ ਡਿਆ, ਇਹ ਮੈਨੂੰ ਦੱਸਣ ਤਾਂ ਸੀ ਆਣ ਕੇ। ਮੈਨੂੰ ਜਿਹੜਾ ਕੰਮ ਅਸੀਂ ਸ਼ੌਕਤ ਜਿਹੜਾ ਸਾਡੇ ਨਬੀ ਨੇ ਮੋੜਿਆ, ਫਜ਼ੂਲ ਖਰਚੀ ਨਾ ਕਰੋ, ਉਹ ਅਸੀਂ ਲਾਜ਼ਮੀ ਕਰਨੀ। ਫਜ਼ੂਲ ਖਰਚੀ ਕਰਨੀ ਅਸੀਂ ਇਹ ਨਹੀਂ ਅੰਨੇ ਵਾ ਅਤੇ ਬੇਜਾ ਪੈਸੇ ਖਰਚਣੇ ਨੇ। ਮੈਂ ਉਹਨੂੰ ਦੂਜਿਆਂ ਨੂੰ ਛੱਡੋ ਹਾਂ ਪਰਾਂ, ਉਹਨਾਂ ਨੂੰ ਛੱਡ ਲਿਆ। ਚਾਹੀਦਾ ਤਾਂ ਨਾ ਆਪਣਾ ਹਿਸਾਬ ਕਰੇ। ਮੇਰਾ ਮੁੰਡਾ ਇੱਕ 10ਵੀਂ ਪੜ੍ਹਦਾ, ਉਹ ਭਰਾ ਨੂੰ ਪਤਾ ਨਹੀਂ ਕੀ ਆ ਕਿ ਉਸ 2 ਮਰੱਬੇ ਉੱਥੇ ਸਕੂਲ ਜਿਹੜਾ ਪ੍ਰਾਈਵੇਟ ਜਾਂਦਾ, ਅਤੇ ਇੱਕ ਉਹ ਵੱਡਾ ਪ੍ਰਾਈਵੇਟ ਉਹਦੇ ਕੋਲ, ਮੇਰੇ ਕੋਲ 70 ਹੈ, ਫਾਦ ਦੇ ਕੋਲ ਹੈ ਵੀ ਪ੍ਰਾਈਵੇਟ। ਉਹ ਪ੍ਰਾਈਵੇਟ ਸਾਦੇ ਪ੍ਰਾਈਵੇਟ 100 ਸੀ ਉਹ ਜਿਹੜਾ ਹੁੰਦਾ। ਹੁਣ ਉਹਨੂੰ ਦੋ ਨੂੰ ਥੋੜ੍ਹੇ ਜਿਹੇ ਲੜਦੇ ਸਨ, ਮੈਂ ਤਾਂ ਸਾਈਕਲ 'ਤੇ ਹੀ ਬਹਿ ਜਾਣਾ, ਚੜ੍ਹ ਜਾਣਾ। ਉਹਨੇ ਤੀਜਾ ਜੀ ਲੈ ਲਿਆ 1,62,000 ਰੁਪਈਆ ਹੁਣ ਪਾ ਕੇ। ਉਹ 62 ਲੱਗਾ, ਕਦੀ ਦੀ ਲੈਮੀਨੇਸ਼ਨ ਕਰੋ, ਉਹ ਨੀਲੇ ਰੰਗ ਦਾ ਲੈਣਾ, ਉਹ ਲਈ ਫਿਰਦਾ। ਦੱਸ ਉਹਨੂੰ ਹੁਣ ਤਿੰਨਾਂ ਦੇ ਵੀ ਪੈਟਰੋਲ ਪਾਏਗਾ। ਮਹਿੰਗਾਈ ਅਸਾਂ ਆਪਣੇ ਇੱਥੇ ਵਧਾਈ ਹੈ ਕਿ ਨਹੀਂ? ਫਿਰ ਹੈ ਵੀ ਉਹਦੇ ਵਾਸਤੇ ਜਦੋਂ ਜੋ ਉਹਨੇ ਜਾਣਾ ਉਹਦੇ ਵਿੱਚ ਪੈਟਰੋਲ ਪੈਣਾ। ਫਿਰ ਉਹ ਜਾ ਕੇ 100 ਲੇਡੇ ਹੋਏ ਨੇ। ਉਹਨੇ ਆਖਿਆ ਵੱਡੇ ਨੇ ਆ ਕ੍ਰਿਕਟ ਖੇਡਣ ਚਲੀ ਜਾਂਦਾ, ਮੈਨੂੰ ਇੱਥੇ ਵੱਢ। ਜਦੋਂ ਤੁਰ ਕੇ ਤਾਂ ਤੂੰ ਜਾਣਾ ਨਹੀਂ 2 ਮਰੱਬੇ, ਅਤੇ ਤੇਰੇ ਜਦੋਂ ਉਹਨੇ ਆ ਮੈਚ ਉਹਨਾਂ ਦਾ ਹੋਣ ਡੇ, ਉਹ ਵੱਡਾ ਗਿਆ ਖੇਡਣ, ਅਤੇ ਨਿੱਕਾ ਘਰ ਲੰਮਾ ਪਿਆ, ਪਤਾ ਨਹੀਂ ਉਹ ਇੱਥੋਂ ਦਿਲੋਂ ਕਮਜ਼ੋਰ ਆਂਦਾ ਜੀ ਮੇਰਾ ਕੱਲ੍ਹ ਦਾ ਪੱਠਾ ਚੜ੍ਹ ਗਿਆ। ਵੀ ਤੂੰ ਜੇ ਤੁਰ ਕੇ ਜਾਏ ਕਰੇ ਤਾਂ ਪੱਠਾ ਤੇਰਾ ਹਟ ਜਾ। ਉੱਥੇ ਆਣ ਕੇ ਆਂਦਾ ਮੈਨੂੰ ਝੰਬਿਆ ਉਸ ਉਸਤਾਨੀ ਨੇ, ਮੈਂ ਮਲਾ ਸ਼ਰੀਫ ਨਹੀਂ ਗਿਆ। ਉਹ ਮੈਨੂੰ ਹੋਣ ਡਿਆ ਸੀ। ਉਹ ਮੈਂ ਕਿਹਾ ਉਸਤਾਦ ਵਾਲਦੈਨ ਦੇ ਹੁੰਦੇ ਨੇ, ਉਹ ਜੇ ਮਾਰਿਆ ਨਾ ਮੈਡਮ ਨੇ, ਤਾਂ ਉਹ ਮਾਵਾਂ ਬਜਾਏ ਮਾਵਾਂ ਤੋਂ ਕੁੱਟ ਲੈਂਦੀਆਂ। ਇਹ ਉਸਤਾਦਾਂ ਦਾ ਇਹਤਰਾਮ ਕਰਿਆ ਕਰੋ। ਇੱਥੇ ਨਾ ਸ਼ੌਕਤ ਅਸੀਂ ਜਿਹੜੇ ਨਾ ਲੱਗੇ ਹਾਂ ਪੁੱਠੇ ਰਾਹ, ਜਿਹੜਾ ਨਾ ਅੱਲਾ ਹਰ ਵੇਂਦਾ, ਖਾਲਸਪਨ ਹੋਣਾ ਚਾਹੀਦਾ ਯਾਰ। ਜੇ ਦੁਸ਼ਮਣ ਵੀ ਹੋਵੇ ਉਹ ਵੀ ਉਹਦਾ ਖਲੂਸ ਹੋਵੇ, ਉਹਨੂੰ ਪਤਾ ਹੋਵੇ ਮੇਰਾ ਦੁਸ਼ਮਣ। ਸਾਡਾ ਇਹ ਪਤਾ ਨਹੀਂ ਹੁੰਦਾ ਜਿਹੜਾ ਸਭ ਤੋਂ ਸਾਡਾ ਸੱਕਾ ਨਾ ਜ਼ਿਆਦਾ, ਉਹਦੇ ਤੋਂ ਡਰ ਹੈ ਵੀ ਉਹਨੇ ਮੈਂ ਉਹ ਆਖਿਆ ਨਾ ਇਹ ਲੱਭ ਕਿਸੇ ਤੋਂ ਮੰਗਣੀ, ਨਾ ਮੈਂ ਕਿਸੇ ਨੂੰ ਬੁੱਕ ਲਾਂਗਾ। ਆਪਣੇ ਦੁੱਖਾਂ ਵਾਲੀ ਪੰਡ ਹੁਣ ਆਪੇ ਹੀ ਮੈਂ ਚੁੱਕ ਲਾਂਗਾ। ਸਾਰੀ ਜ਼ਿੰਦਗੀ ਘਾਟੇ ਚੱਲ ਕੇ ਮੈਂ ਅਨਵਰ ਸੋਚ ਲਿਆ ਸੱਜਣਾ ਤੋਂ ਜੇ ਰੱਬ ਬਚਾਇਆ ਦੁਸ਼ਮਣਾਂ ਦੇ ਨਾਲ ਮੁੱਕ ਲਾਂਗਾ। ਅਤੇ ਉਹ ਮੈਂ ਨਾ ਇਹ ਜਦ ਦੁਸ਼ਮਣਾਂ ਜਿਹੜਾ ਨਾ ਉਹਦੇ ਕੋਲ ਬੰਦਾ ਪਤਾ ਉਹਨੇ ਡੰਗ ਲਾਉਣਾ। ਅਤੇ ਜਿਹੜਾ ਆਪਣੇ ਜਦੋਂ ਮਾਰਦੇ ਨਾ ਉਹ ਵਸਾ ਕੇ ਮਾਰਦੇ ਨੇ, ਉਹ ਬੰਦਾ ਪਾਣੀ ਵੀ ਨਹੀਂ ਉਹ ਪੀਣ ਦਿੰਦੇ। ਇੱਥੇ ਅਸੀਂ ਜਿਹੜਾ ਬਿੱਲ ਆਉਂਦੇ ਨਾ, ਹੁਣ ਕੋਸ਼ਿਸ਼ ਮੇਰੀ ਹੁੰਦੀ ਹੈ ਵੀ ਡੇਰੇ ਜਿਹੜੇ ਨਾ ਇਹ ਯਾਰ ਬਿੱਲ ਮੈਨੂੰ ਪੈਣਾ, ਬਾਲਣ ਤੋਂ ਕੋਈ ਨਹੀਂ ਯਾਰ। ਆਹ ਹੁਣ ਗੋਭੀ ਨਹੀਂ ਪਿੱਛੇ ਲੱਗੀ ਹੁੰਦੀ, ਇੱਕ ਵਾਰੀ ਇਹਨਾਂ ਸਾਰੀ ਦਿਹਾੜੀ ਚਲਾ ਕੇ ਮੋਟਰ ਨਾਲ ਇਹਨੂੰ ਨਹਾਇਆ, ਮੀਂਹ ਨਹਾਇਆ, ਉਹ ਖਾਲ ਬਣਦਾ ਸੀ ਪਿਆ। ਇਹ ਸਾਰੀ ਗੋਭੀ ਦੇ ਉੱਤੇ ਨਾ ਪੈਪ ਨਾਲ, ਹੁਣ ਉਹ ਬਿੱਲ 'ਤੇ ਆਉਣਾ ਯੂਨਿਟ ਜ਼ਿਆਦਾ ਹੁਣ। ਅਤੇ ਅੱਛਾ ਸਾਡੇ ਜਿਹੜੇ ਹੁਕੂਮਤ ਵਾਲੇ ਨੇ ਇਹਨਾਂ ਨੂੰ ਨਹੀਂ ਆਉਂਦੀ। ਜੇ ਕੋਈ ਜ਼ਿਆਦਾ ਬਿੱਲ ਸਾੜਦਾ ਅਤੇ ਯਾਰ ਤੁਸੀਂ ਬਿੱਲ ਉਹਦਾ ਹੀ ਲਾਓ ਹਾਂ। ਉਹ ਜਿਵੇਂ ਜਿਵੇਂ ਵੱਧਦਾ ਜਾਂਦਾ ਨਾ, ਇਹ ਉਹ ਪਹਿਲਾਂ 7 'ਤੇ ਫਿਰ 10 ਰੁਪਈਏ 'ਤੇ ਕੋਈ ਪੈ ਗਿਆ, ਫਿਰ 22 'ਤੇ, ਫਿਰ 28 'ਤੇ, ਫਿਰ ਅਗਾਂ 60 'ਤੇ ਚਲਾ ਜਾਂਦਾ। ਇਸ ਤਰ੍ਹਾਂ ਕਰਕੇ ਨਾ ਹੁਕੂਮਤ ਸਾਨੂੰ ਮਾਰਨ ਡਈ। ਜਿਹੜੇ ਸਾਡੇ ਨਾ ਮਨਸੂਬਾ ਸਾਜ਼ ਉਹਨਾਂ ਨੇ ਇਹ ਵੇਖਿਆ ਵੀ ਕਿੱਥੋਂ ਕਿੱਥੋਂ ਅਸੀਂ ਦਾਲ ਲਾਉਣਾ ਅਤੇ ਕਿਹੜਾ ਕਰਨਾ। ਅਤੇ ਅੱਛਾ ਫਿਰ ਅੱਗੋਂ ਸਾਡੇ ਵਾਲੇ ਵੀ ਜਿਹੜੇ ਨੇ ਉਹ ਏਡੇ ਕਾਰੀ। ਹੁਣ ਅਸੀਂ ਜੇ ਮੈਂ ਨਾ, ਮੈਨੂੰ ਜੇ ਸਿਰਫ ਅੱਲਾ ਦਾ ਨਾ ਡਰ ਹੋਵੇ, ਅੱਲਾ ਮਾਰਦਾ ਬੜਾ, ਅੱਲਾ ਦੀ ਡਾਂਗ ਵੀ ਬੇਆਵਾਜ਼, ਅਤੇ ਇਹਨਾਂ ਨੂੰ ਦਾਲ ਲਾਉਣਾ ਕਿਹੜਾ ਸੌਖਾ। ਉਹ ਜਾ ਕੇ ਏਡੇ ਲੋਕਾਂ ਪਿਲਚੂ ਲਾਏ ਨੇ, ਸਿਰਫ ਅੰਦਰ ਵਾਲਾ ਜ਼ਮੀਰ ਮਾਰ ਜਾ। ਸ਼ੌਕਤ ਅੰਦਰ ਵਾਲਾ ਜ਼ਮੀਰ ਜਿਹੜਾ ਨਾ ਉਹ ਬਾਬਾ ਜ਼ਮੀਰ, ਉਹ ਜਾਂ ਜੇ ਸੌਂਦਾ ਤਾਂ ਜਾਗ ਪਵੇ, ਅਤੇ ਜਿਨ੍ਹਾਂ ਦਾ ਮਰਿਆ ਹੈ ਉਹ ਜ਼ਿੰਦਾ ਹੋ ਜਾਏ। ਅਤੇ ਫਿਰ ਬੰਦਾ ਕਿਸੇ ਨਾਲ ਹੇਰਾ ਫੇਰੀ ਨਹੀਂ ਉਹ ਕਰਦਾ। ਯਕੀਨ ਜਾਣਾ ਉੱਥੇ ਕਬਰ 'ਚ ਪਿਆ ਉਹਨਾਂ ਨੇ ਲਾਮਰੇਟ ਹੋਣਾ। ਜੇ ਅੱਲਾ ਹੈ ਤਾਂ ਅੱਛਾ ਅੱਲਾ ਤਾਂ ਮੰਨਦੇ ਸਾਰਿਆਂ ਨੂੰ, ਉਹ ਆਦਲ ਨਹੀਂ, ਉਹ ਰਹਿਮਾਨ ਨਹੀਂ, ਉਹ ਸਾਡੇ ਨਾਲ ਬੜਾ ਇੰਝ ਜ਼ਿਆਦਤੀ ਕਰਦਾ ਸਾਨੂੰ। ਜੇ ਅਸੀਂ ਵੀ ਸਾਡੀਆਂ ਕਰਤੂਤਾਂ ਦੇ ਸਿਰ 'ਤੇ ਸਾਨੂੰ ਇਹੋ ਜਿਹੇ ਹਾਕਮ ਦਿੱਤੇ ਨੇ। ਸਾਨੂੰ ਹਾਕਮ ਜੇ ਅਸੀਂ ਚੰਗੇ ਹੋਈਏ ਅਤੇ ਸਾਡੇ ਹੁਣ ਆਓ ਵੇਖੋ ਨਾ, ਇੱਥੇ ਓਡਾਂ ਦਾ ਹੀ ਕੋਈ ਡਾਕੂ, ਅਗਲੇ ਦਿਨ ਮੈਂ ਗਿਆ ਬੱਚੇ ਲੈਣ, ਉਹਨਾਂ ਦਾ ਇਹਨਾਂ ਓਡਾਂ ਦਾ ਕੋਈ ਡਾਕੂ ਹੀ ਤੋਂ ਫੜ ਲਿਆ ਅਤੇ ਓਡਾਂ ਨੇ ਰਾਹ ਬੰਦ ਕਰ ਦਿੱਤਾ, ਸਾਡਾ ਡਾਕੂ ਛੱਡੋ। ਅਰੇ ਤੈਨੂੰ ਪਤਾ ਹੈ ਕਿ ਨਹੀਂ ਇਸ ਗੱਲ ਦਾ? ਪਰ ਅੱਛਾ ਉਹ ਡੇਕੇ ਅਤੇ ਜਿਹੜਾ ਉਹ ਸਾਡਾ ਹੈਡ ਮਾਸਟਰ ਹੀ ਉੱਥੋਂ ਨਿਕਲਿਆ ਹੀ, ਉਹ ਇਹਨੂੰ ਰਾਹ ਡੱਕਿਆ। ਉਹ ਜਿਹੜਾ ਬੱਤੀ ਚੱਕ ਦਾ ਹੈਡ ਮਾਸਟਰ ਨਿਕਲਿਆ ਬੱਤੀ ਵਾਲੇ ਪੁਲ ਕੋਲ 30,000 ਰੁਪਈਆ ਸੀ ਉਹਦੇ ਕੋਲ। ਉਹਨਾਂ ਨੂੰ ਡਾਕੂ ਆਖਿਆ ਸੌਂਦੇ ਜਾ, ਇਹ ਪਤਾ ਨਹੀਂ ਸੀ ਜੀ। ਉਦੋਂ ਰਾਹ ਡਾਕੂ ਡੱਕਣ ਡਿਆ ਨਹੀਂ, ਡਾਕੂਆਂ ਦੇ ਸਾਈਂ ਜਾ ਕੇ ਰਾਹ ਡੱਕਦੇ। ਬਸ ਇੱਥੇ ਇੰਨੀ ਪੀਂਦੀ ਕੁੱਤੇ ਚੱਟੀ ਜਾਂਦੇ ਨੇ। ਅੱਲਾ ਤੁਹਾਨੂੰ ਸ਼ੌਕਤ ਰੱਖੇ। ਅਤੇ ਅਗਲੀ ਵਾਰੀ ਗੱਲ ਤੈਨੂੰ ਦੱਸਿਆ ਨਾ ਖਾਜੇ ਦੇ ਗੋਹਾ ਡੱਡੂ, ਇੱਥੇ ਸਾਰੇ ਖਾਜੇ ਦੇ ਗੋਹਾ ਡੱਡੂ ਨਹੀਂ। ਇਹਦੇ ਉੱਤੇ ਮੈਂ ਇਸ ਖਾਣ 'ਤੇ ਗੱਲਬਾਤ ਕਰਾਂਗਾ ਆਉਂਦੀ ਵਾਰੀ। ਜਿੱਥੇ ਵੀ ਬੈਠੇ ਨੇ ਸਾਡੇ ਜਿੰਨੇ ਵੀ ਸੁਣਨ ਵਾਲੇ ਨੇ ਸਾਰੇ, ਜਿੱਥੇ ਉਹ ਖੁਸ਼ ਕਰੋ। ਸਾਡਾ ਅਸਾਂ ਆਪਣਾ ਹਿਸਾਬ ਦੇਣਾ।
ਜੇ ਕਿਸੇ ਦੇ ਲੱਗਦੇ ਹੋ ਤਾਂ ਉਹਨੂੰ ਪਤਾ ਲੱਗੇ ਵੀ ਮੇਰੇ ਲੱਗਦੇ ਨੇ, ਜੇ ਕਿਸੇ ਦੇ ਤੁਸੀਂ ਮੁਖਾਲਫ ਹੋ ਤਾਂ ਉਹਨੂੰ ਵੀ ਪਤਾ ਲੱਗੇ ਮੁਖਾਲਫ ਹੋਣ। ਇਹ ਜਿਹੜਾ ਹੁੰਦਾ ਨਾ ਮੁਨਾਫਕਤ, ਸਭ ਤੋਂ ਵੱਡਾ ਜਿਹੜਾ ਕਾਫਰ ਨਾਲੋਂ ਮੁਨਾਫਕ ਭੈੜਾ ਯਾਰ ਅਬੂ ਜੇਹਲ ਸੀ। ਅਬੂ ਜੇਹਲ ਉਹ ਸਿੱਧਾ ਸਾਵਾਂ ਦੁਸ਼ਮਣ ਹੈ ਸੀ ਕਿ ਨਹੀਂ, ਸ਼ੈਤਾਨ ਵੀ ਅੱਲਾ ਦਾ ਦੁਸ਼ਮਣ ਹੈ ਤਾਂ ਸਹੀ ਹੈ। ਅਤੇ ਜਿਹੜਾ ਅੱਲਾ ਤੁਹਾਨੂੰ ਸਾਬਰਿਆਂ ਨੂੰ ਖੁਸ਼ ਰੱਖੇ, ਅੰਦਰ ਤੁਹਾਡਾ ਖਲੂਸ ਹੋਣਾ ਚਾਹੀਦਾ। ਅੱਲਾ ਹਾਫਿਜ਼ ਜੀ, ਜੀਂਦੇ ਰਹੋ, ਵਸਦੇ ਰਹੋ।